अस्सलाम वालेकुम जी नाज़रीन, एक बारी फिर मैं लाहौर जगह तुसीं हुण पछाण ही लई, जो मैं इस जगह ते होवां समझा करो मैं लाहौर हाँ। शालामार हस्पताल के सामने मुगलपुरा नाले ते हाजी साहब को, हाजी साहब नूं असीं ब्रांड बना देना। हाजी साहब जिहड़े ने ना, इधर आओ, इधर आ, ये साडी अम्मी आ। हाजी साहब इधर आ जाओ माशाल्लाह। ये जिहड़े हाजी साहब ने ना जी, ये साडे वालदा मोहतरमा ने, साडी अम्मी भी, यानी ऐसा करैक्टर इनू कहते हैं फ्लैक्सीबल फ्लैक्सीबल आ। इनू बच्चा बना लो, इनू वड्डा बना लो, इनू बजुर्ग बना लो, इस भाई नू, इनू औरत बना लो, इनू खुसरा बना लो, यानी जिहदे नाल खड़ा होंदा ना उदां दा बच्चियां ना बच्चा, इस तरह का इनू जिधर मर्जी इनू तुसीं लै जाओ भाई नू। ते अकैडमी हाई साहब दी आ सिर्फ कैंच, बाकी ये साडी है। ਅਸੀਂ ਇਹ ਵੀ ਕਹਿ ਦੇਣਾ ਹਾਈ ਸਾਹਿਬ ਦਾ 10 ਮਿੰਟ ਬਾਹਰ ਜਾਣਾ ਜ਼ਰਾ, ਅਸੀਂ ਜ਼ਰਾ 10 ਮਿੰਟ ਤੁਸੀਂ ਬਾਹਰ ਜਾਣਾ, ਅਸੀਂ ਜ਼ਰਾ ਗੱਲ ਕਰਨੀ। ਇਹ ਬਾਹਰ ਵੀ ਚਲੇ ਜਾਂਦੇ ਨੇ, ਨਹੀਂ ਠਹਿਰ ਜਾ। ਆਹੋ, ਤੇ ਨਾਜ਼ਰੀਨ ਇੱਥੇ ਦੇ ਬੜੇ ਆਰਟਿਸਟ ਸੀ। ਇੱਕ ਯਾਸਰ ਨਿਗਮ ਸਾਡਾ ਯਾਰ ਇੱਥੇ, ਬੌਬੀ, ਹਾਜੀ ਸਾਹਿਬ, ਆਮਰ ਰਫੀ, ਸਭ ਤੋਂ ਪਹਿਲੇ ਜਿਹੜਾ ਸਭ ਤੋਂ ਪਹਿਲੇ ਮੇਰਾ ਭਰਾ ਔਰ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਸੀ, ਯਾਨੀ ਕਿ ਉਹਦੇ ਦੋਸਤ ਸੀ, ਮੈਨੂੰ ਕਿਤੇ ਮਿਲਿਆ ਤੇ ਫਿਰ ਉਹ ਇੱਥੇ ਲੈ ਗਿਆ। ਫਿਰ ਸਾਰਿਆਂ ਨੇ ਬੜਾ ਪਿਆਰ ਕੀਤਾ। ਔਰ ਇਹ ਮੇਰੇ ਉਹ ਸਾਥੀ ਨੇ ਜਿਨ੍ਹਾਂ ਨੇ, ਉਹ ਨਹੀਂ ਦੂਜੇ ਸਾਥੀ ਨੇ ਜਿਹੜੇ ਇੱਕ ਦੂਜੇ ਦਾ ਸਾਥ ਦੇਣ ਵਾਲੇ, ਉਹ ਸਾਥੀ ਨਹੀਂ ਜਿਹੜੇ ਛੱਡ ਕੇ ਚਲੇ ਜਾਂਦੇ ਨੇ। ਹਾਂ, ਜਾਂ ਜਿਨ੍ਹਾਂ ਨੂੰ ਤੁਸੀਂ ਛੱਡ ਆਉਂਦੇ ਜੇ ਬਾਅਦ 'ਚ, ਉਹ ਵੀ ਨਹੀਂ ਵੀ ਇਹ ਸਾਨੂੰ ਨਹੀਂ ਚਾਹੀਦਾ। ਸੱਚੀ ਮੁੱਚੀ ਦੇ ਸਾਥੀ ਨੇ, ਸਿਰ ਤੇ ਸਵਾਰ ਰਹਿੰਦੇ ਨੇ। ਤੇ ਅੱਛਾ, ਹੁਣ ਇਹ ਮਾਸ਼ਾਅੱਲਾ ਮੇਰਾ ਭਰਾ ਨਾਜ਼ਰੀਨ, ਇਹਦੀ ਇਹ ਗਾ ਕਿ ਸਾਡਾ ਮੁਆਸ਼ਰਾ ਜਿਹੜਾ ਨਾ, ਉਹ ਆਰਟਿਸਟਾਂ ਦੀ ਜਿੰਨੀ ਕੁ ਕਦਰ ਕਰਦਾ, ਖਾਸ ਤੌਰ 'ਤੇ ਉਹਨਾਂ ਦੀ ਜਿਨ੍ਹਾਂ ਕੋਲ ਨਾ ਕੋਈ ਸੋਰਸ ਹੁੰਦਾ, ਨਾ ਕੋਈ ਸਿਫਾਰਿਸ਼ ਹੁੰਦੀ ਹੈ, ਨਾ ਕੋਈ ਬਹੁਤ ਪੈਸੇ ਹੁੰਦੇ ਨੇ, ਲੇਕਿਨ ਟੈਲੈਂਟ ਬਹੁਤ ਹੁੰਦਾ, ਉਹਨਾਂ ਦਾ ਇੱਥੇ ਅੱਲਾ ਹੀ ਹਾਫਿਜ਼ ਆ, ਤੁਹਾਨੂੰ ਵੀ ਪਤਾ। ਅਤੇ ਮਾਸ਼ਾਅੱਲਾ ਇੱਕ ਸਭ ਤੋਂ ਵੱਡੀ, ਗਫਾਰ ਸਾਹਿਬ ਤੁਹਾਨੂੰ ਇਹ ਮੁਬਾਰਕ ਹੋਵੇ ਕਿ ਤੁਹਾਡੇ ਜਿਹੜੇ ਵਿਊਜ਼ ਨੇ ਨਾ, ਜਿਹੜੇ ਤੁਹਾਨੂੰ ਲੋਕਾਂ ਨੇ ਇੰਨਾ ਕੁ ਪਸੰਦ ਕੀਤਾ। ਤੁਹਾਡੇ ਜਨਾਬ ਕੋ ਤਕਰੀਬਨ ਅਸੀਂ ਜਦੋਂ ਅਪਲੋਡ ਕੀਤੀ ਨਾ ਵੀਡੀਓ, ਅਤੇ 5 ਘੰਟਿਆਂ 'ਚ 33,000 ਵਿਊਜ਼ ਸੀ ਤੁਹਾਡੇ। ਸਾਡੇ ਬਹੁਤ ਘੱਟ ਵੀਡੀਓਜ਼ 'ਤੇ ਇੱਦਾਂ ਵਿਊਜ਼ ਆਏ ਨੇ ਸਰ। ਔਰ ਤੁਹਾਡੇ ਇੱਕ ਦਿਨ 'ਚ 1 ਲੱਖ, ਦੂਸਰੇ ਦਿਨ 'ਚ 2 ਲੱਖ, ਤੀਸਰੇ ਦਿਨ 'ਚ 3 ਲੱਖ, ਅੱਜ 4 ਦਿਨ ਹੋ ਗਏ ਨੇ ਤੇ ਤੁਹਾਡੇ 4 ਲੱਖ ਵਿਊਜ਼ ਹੋ ਗਏ ਨੇ ਮਾਸ਼ਾਅੱਲਾ ਸਰ। ਗਫਾਰ ਸਾਹਿਬ ਇੱਕ ਨਾ ਟਾਈਮ ਹੁੰਦਾ, ਤੁਹਾਨੂੰ ਪਤਾ, ਤੁਸੀਂ ਕਿਸੇ, ਮੈਂ ਸੁਣਿਆ ਕਿ ਖਾਨ ਸਾਹਿਬ ਮਹਿਦੀ ਹਸਨ ਨੇ ਜਦੋਂ ਫਿਲਮ ਇੰਡਸਟਰੀ 'ਚ ਪਹਿਲਾ ਗਾਣਾ ਗਾਇਆ ਨਾ, ਤੇ ਉਹਨਾਂ ਦੀ ਉਮਰ 40 ਸਾਲ ਸੀ, ਯਾਨੀ ਉਹਨਾਂ ਨੂੰ 40 ਸਾਲ ਦੀ ਉਮਰ 'ਚ ਚਾਂਸ ਮਿਲਿਆ। ਰਫੀ ਸਾਹਿਬ ਨੇ ਜਦੋਂ ਪਹਿਲਾ ਗਾਣਾ ਗਾਇਆ, ਉਹਨਾਂ ਦੀ ਉਮਰ 16 ਸਾਲ ਸੀ, ਕੋਰਸ ਗਾਇਆ ਜਦੋਂ, ਉਹਨਾਂ ਦੀ 24 ਦੀ ਪੈਦਾਇਸ਼ ਸੀ, ਤੇ ਉਹ ਮਾਸ਼ਾਅੱਲਾ 47, 48, 50 'ਚ ਗਾ ਰਹੇ ਸੀ ਜੀ। ਤੇ ਖਾਨ ਸਾਹਿਬ ਮਹਿਦੀ ਹਸਨ ਦੀ ਸਟਰਗਲ ਇੰਨੀ ਸੀ ਕਿ ਉਹਨਾਂ ਨੂੰ ਚਾਂਸ ਜਿਹੜਾ 40 ਸਾਲ ਦੀ ਉਮਰ 'ਚ ਮਿਲਿਆ। ਕਿਸੇ ਨੂੰ ਆਤਫ ਅਸਲਮ ਸਾਹਿਬ ਦੇਖ ਲਓ ਜੀ, ਹਾਲੇ ਮਤਲਬ ਇੰਜ ਤਾਂ ਹੀ ਹੋਏ ਨੇ। ਤੇ ਕਈਆਂ ਨੂੰ ਐਂਡ ਤੇ ਟਾਈਮ ਮਿਲਦਾ, ਸਟਾਰਟ ਹੁੰਦਾ, ਕਈਆਂ ਦਾ ਮਿਡ 'ਚ ਸਟਾਰਟ ਹੁੰਦਾ, ਕਈਆਂ ਦਾ ਇਹ ਅੱਲਾਹ ਪਾਕ ਦੀ ਵੰਡ ਆ ਕਿ ਜਦੋਂ ਵੀ ਅੱਲਾਹ ਪਾਕ ਮਤਲਬ ਕਰਮ ਕਰੇ ਨਾ, ਫਿਰ ਉਹ ਕਿਸੇ ਨੂੰ 10 ਸਾਲ ਬਾਅਦ, ਕਿਸੇ ਨੂੰ 20, ਕਿਸੇ ਨੂੰ, ਫਿਰ ਕਈ ਐਸੇ ਨੇ ਜਿਨ੍ਹਾਂ ਨੂੰ 50 ਸਾਲ 'ਚ ਵੀ ਨਹੀਂ ਮਿਲਦਾ, ਕਈ ਐਸੇ ਨੇ ਜਿਨ੍ਹਾਂ ਨੂੰ ਮਤਲਬ 10 ਸਾਲ ਦੀ ਉਮਰ 'ਚ ਸ਼ੋਹਰਤ ਮਿਲ ਜਾਂਦੀ। ਇਹ ਉਹਦੀ ਵੰਡ ਆ, ਇਹ ਕਿਸੇ ਦਾ ਹੱਥ ਵਸ ਨਹੀਂ, ਨਾ ਤੁਸੀਂ ਕਿਸੇ ਦੀ ਇੱਜ਼ਤ ਖੋ ਸਕਦੇ, ਨਾ ਕਿਸੇ ਨੂੰ ਦੇ ਸਕਦੇ, ਠੀਕ ਹੈ ਨਾ। ਤੇ ਤੁਹਾਨੂੰ ਮਾਸ਼ਾਅੱਲਾ ਅੱਲਾ ਨੇ ਇੱਜ਼ਤ ਦਿੱਤੀ, ਤੁਹਾਨੂੰ ਲੋਕਾਂ ਨੇ ਬਹੁਤ ਪਿਆਰ ਕੀਤਾ। ਔਰ ਮੈਂ ਇਹਨੂੰ ਕਿਹਾ ਸੀ ਕਿ ਸੂਟ ਨਵਾਂ ਪਾ ਕੇ ਆਈ, ਤੇ ਮਾਇਆ ਲਾ ਕੇ ਸੂਟ ਪਾ ਕੇ ਆਇਆ ਨਵਾਂ। ਔਰ ਮੈਂ ਜ਼ਿਆਦਾ ਕਿਹਾ ਸੀ, ਮੈਂ ਕਿਹਾ ਜਦੋਂ ਮੈਂ ਅਗਲੀ ਵਾਰੀ ਆਵਾਂ ਤੇ ਤੂੰ ਬਿਲਕੁਲ ਨਹਾ ਧੋ ਕੇ ਫਰੈਸ਼, ਤੁਹਾਨੂੰ ਪਤਾ ਕੰਮ ਤੋਂ ਫਾਰਗ ਹੋ ਗਈ ਆਵਾ, ਤੇ ਕਰੀਮਾਂ ਵੀ ਅੱਛੀਆਂ ਆ ਜਾਂਦੀਆਂ ਨੇ। ਆਹੋ, ਉਹ ਅੱਜ ਕੱਲ੍ਹ ਲਾਣ ਡਿਆ ਕਰੀਮਾਂ, ਤੇ ਉਹ ਕਰੀਮਾਂ ਉਧਰੋਂ ਬੰਦ ਹੋਣ ਡੀਆਂ। ਆਹੋ, ਨਹੀਂ ਤੇ ਉਸ ਕਰੀਮ ਅੱਗੇ ਇੱਕ ਦੁਆ ਕਰ ਲਾ। ਹਾਂ, ਉਹ ਕਰੀਮ ਅੱਗੇ ਦੁਆ ਕਰ, ਜਿਹੜੀ ਕੋਈ ਅੱਛੀ ਕਰੀਮ ਮੇਰੇ ਟਕਰਾ ਦੇ ਮੈਨੂੰ, ਉਹ खुद करीम है। हाँ सही गल है। नहीं जानी साहब, अगर ओवर क्रीम मिक्स करके लाने तो ठीक हो सकता है। ओवर क्रीम मिक्स करके लाने तो सेट हो जाएगा। ओवर ते क्रीम मिक्स करके ला, ओवर क्रीम नहीं उधर दाने निकल आने ने थोड़े ਜਿਹੇ। ਇਹਦੀ ਸਕਿਨ ਨਾ ਥੋੜੀ ਨਾਜ਼ੁਕ ਆ, ਉਹ ਦਾਣੇ ਵੀ ਖਤਮ ਹੋ ਸਕਦੇ ਜੀ। ਕਿਦਾਂ ਪਿੱਛੇ ਇੱਕ ਮਖਾਣੇ ਪਾਉਣ 5 ਰੁਪਏ ਦੇ ਫੱਕਾ ਮਾਰਨ ਤੇ ਸੈੱਟ ਹੋ ਜਾਣਾ। ਨਹੀਂ ਭਾਜੀ, ਪਹਿਲੇ ਕਰੀਮ ਲਾਏ ਸੀ, ਉਹ ਪਹਿਲੇ ਤਾਂ ਦਾਣੇ ਆਉਣ ਲੱਗ ਪਏ, ਬਾਅਦ 'ਚ ਚੈਨਲ ਆਉਣ ਲੱਗ ਪਏ ਸੀ। ਇਹ ਕੁਝ ਉਹ ਪਹਿਲੇ ਦਾਣੇ ਆਏ, ਪਹਿਲੇ ਦਾਣੇ ਆਏ, ਇਹਨੇ ਉੱਤੋਂ ਜਾ ਕੇ ਨਾ ਥੋੜੀ ਜਿਹੀ ਕਰੀਮ ਹਲਾਈ ਹੈ, ਉਹ ਫਿਰ ਥੱਲੇ ਚੈਨਲ ਆਉਣ ਲੱਗ ਪਏ। ਮੈਨੂੰ ਮਸਤਾਨਾ ਸਾਹਿਬ ਯਾਦ ਆਉਣ ਲੱਗ ਪਿਆ। ਮੈਂ ਕਿਹਾ ਫਿਰ ਕੋਈ ਗੱਲ ਨਹੀਂ। ਅੱਛਾ ਯਾਰ, ਉਹ ਕੀ ਦੌਰ ਹੁੰਦਾ ਸੀ ਨਾਜ਼ਰੀਨ, ਕੀ ਦੌਰ ਹੁੰਦਾ ਸੀ, ਤੁਹਾਨੂੰ ਵੀ ਸ਼ਾਇਦ ਯਾਦ ਹੋਵੇ, ਬਲਕਿ ਯਾਦ ਹੋਏਗਾ ਕਿ ਇੱਕ ਭਰਾ ਉੱਤੇ ਖਲੋਤਾ ਏਰੀਅਲ ਸੈੱਟ ਕਰ ਰਿਹਾ, ਦੂਆ ਥੱਲੇ ਵਿਹੜੇ 'ਚ ਖੜਾ, ਤੀਸਰਾ ਅੰਦਰ ਖੜਾ ਜਿਹੜਾ ਟੀਵੀ ਦੇਖ ਰਿਹਾ। ਤੇ ਜਾਂ ਤੇ ਉਹਨੇ ਟੀਵੀ ਅੰਦਰੋਂ ਕੱਢ ਕੇ ਬਾਹਰ ਰੱਖਿਆ, ਜੇ ਟੀਵੀ ਕਮਰੇ 'ਚ ਆ, ਤੇ ਇੱਕ ਭਰਾ ਅੰਦਰੋਂ ਆਵਾਜ਼ ਦੇ ਰਿਹਾ, ਆਇਆ ਸੀ, ਤੇ ਬਾਹਰ ਵਿਹੜੇ ਵਾਲਾ ਕਹਿ ਰਿਹਾ ਆਇਆ ਸੀ, ਤੇ ਉੱਪਰਲਾ ਥੋੜਾ ਜਿਹਾ ਇੰਜ ਕਰ ਰਿਹਾ, ਤੇ ਉਹ ਫਿਰ ਹੁਣ ਕਹਿੰਦਾ ਹਾਂ,
ਕਹਿੰਦਾ ਨਹੀਂ ਪਿੱਛੇ ਕਰ ਪਿੱਛੇ, ਉਹ ਫਿਰ ਕਹਿ ਰਿਹਾ ਉਹ ਥੋੜਾ ਪਿੱਛੇ ਘੁਮਾ। ਯਾਨੀ 3 ਹੱਥਾਂ 'ਚ ਏਰੀਅਲ ਸੈੱਟ ਹੋ ਰਿਹਾ। ਇਹ ਜੈਨੂਅਨ, ਇਹ ਅਸੀਂ ਮੈਂ ਆਪ ਕੀਤਾ ਇਦਾਂ, हाँ ਠੀਕ ਹੈ ਨਾ, ਕਿ ਚੈਨਲ ਸੈੱਟ ਹੋ ਰਿਹਾ। 1-2 ਚੈਨਲ ਹੁੰਦੇ ਸੀ ਤੇ 3 ਹੱਥਾਂ 'ਚ ਸੈੱਟ ਹੋ ਰਿਹਾ, ਤੇ ਕੀ ਜ਼ਲਾਲਤ ਹੋ ਰਹੀ ਹੈ। ਪਿੱਛੇ ਕਰ ਪਿੱਛੇ ਕਰ, ਉਹ ਫੇਰ ਹਲਾਤਾ ਹੀ ਆਇਆ ਸੀ, ਘੁਮਾ ਉੱਤੇ ਨੂੰ ਕਰ, ਪਹਿਲੀ ਜਗ੍ਹਾ ਤੇ ਕਰ। ਅੱਛਾ ਹੁਣ ਤੁਸੀਂ ਇਹ ਦੱਸੋ ਜੀ ਸਰ। ਕਿ ਲੋਕਾਂ ਨੇ ਤੁਹਾਡਾ ਗਾਣਾ ਸੁਣਿਆ, ਬਹੁਤ ਪਸੰਦ ਕੀਤਾ, ਖਾਸ ਤੌਰ ਤੇ ਤੁਹਾਡੀ ਫੀਲਿੰਗ ਐਕਸਪ੍ਰੈਸ਼ਨ ਜਿਹੜਾ ਤੁਸੀਂ ਆਪਣੇ ਤੇ ਤਾਰੀ ਕਰਕੇ ਗਾਇਆ, ਉਹ ਬਹੁਤ ਮਜ਼ਾ ਆਇਆ। ਗਾਣੇ ਨਾਲੋਂ ਜ਼ਿਆਦਾ ਲੋਕਾਂ ਨੇ ਉਹਨੂੰ ਇੰਜੋਏ ਕੀਤਾ। और सर वो कोई मेरी हैबिट्स नहीं, समझो कि मेरी ਉਹ मजबूरी ਤੁਹਾਡੇ है। ਨਹੀਂ ਮਜਬੂਰੀ ਨਹੀਂ, क्यों? ਉਹ ਤੁਹਾਡੇ ਨੇਚਰ 'ਚ मेरी ਹੁੰਦਾ ਹੈ। मजबूरी है कि मैं जिस ਜਦੋਂ ਖਾਨ ਸਾਹਿਬ नुसरत फतेह अली खान साहब ਨੂੰ फील करके गाना ਜਾਂ ਭਾਈ ਰਾਹਤ ਨੂੰ फील करके जाना, तो कोशिश यही ਹੁੰਦੀ कि नहीं तू गलत गा रहा है, ਹਾਂ लेकिन वो दिल कह रहा ਹੁੰਦਾ कि नहीं तू गाई जा, फिर हौसला मिलता ਹੁੰਦਾ। ਅੱਛਾ ਹੁਣ ਅੱਜ ਕੀ ਦਿਲ ਕਹਿ ਰਿਹਾ ਹੈ? ਅੱਜ ਕੀ ਗਾਉਣ ਨੂੰ ਦਿਲ ਕਰ ਰਿਹਾ ਹੈ? ਅੱਜ ਮੈਂ ਆਪਣੇ ਵਿਊਅਰਸ ਵਾਸਤੇ ਖਾਸ ਸਾਹਿਬ नुसरत फतेह अली खान ਸਾਹਿਬ ਦਾ ਗਾਣਾ ਸੁਣਾਵਾਂਗਾ, ਤੇ ਇੱਕ ਗਾਣਾ ਭਾਈ ਰਾਹਤ ਦਾ ਸੁਣਾਵਾਂਗਾ, ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਜ ਮੇਰਾ ਓਕੇ ਜੀ, ਸਾਨੂੰ ਪਸੰਦ ਆਏਗਾ ਭਾਈ, ਆ ਗਿਆ ਲੋਕਾਂ ਨੂੰ ਪਸੰਦ। ਅੱਛਾ ਹੁਣ ਇੱਕ ਚੀਜ਼ ਹੁੰਦੀ, ਮੈਂ ਤੁਹਾਨੂੰ ਦੱਸਾਂ, ਜੀ ਜੀ ਫਸਟ ਟਾਈਮ ਕੋਈ ਚੀਜ਼ ਪਸੰਦ ਆ ਜਾਣੀ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਹਾਂਜੀ ਜੀ, ਉਸ ਮਿਆਰ ਨੂੰ, ਉਸ ਨੂੰ ਉਹਨੂੰ ਬਰਕਰਾਰ ਰੱਖਣਾ ਬੜੀ ਵੱਡੀ ਗੱਲ ਬਹੁਤ ਹੁੰਦੀ। ਵੱਡੀ ਗੱਲ ਹੈ ਜੀ। ਹਾਂਜੀ ਵਰਨਾ ਇਹ ਐਸੀ ਆਡੀਅנס, ਇਹ ਐਸੇ ਜੱਜ ਨੇ, ਹਾਂਜੀ ਮੈਂ ਤੁਹਾਨੂੰ ਸਹੀ ਦੱਸਾਂ, ਬਜਾਜ ਇਹਨਾਂ ਨੇ 1 ਸੈਕਿੰਡ ਤੋਂ ਪਹਿਲਾਂ ਇਹਨਾਂ ਨੇ ਕਹਿਣਾ ਉਹ ਨਹੀਂ ਯਾਰ ਬਸ ਉਹ ਪਹਿਲਾਂ ਹੀ ਮਜ਼ਾ ਸੀ, ਹੁਣ ਨਹੀਂ। ਇਹ ਐਸੇ ਖਤਰਨਾਕ ਲੋਕ ਨੇ। ਹਾਂਜੀ ਜੀ ਜੀ। ਲੇਕਿਨ ਇੱਕ ਮੇਰੀ ਫਰਮਾਇਸ਼ ਆ, ਕੋਈ ਵੀ ਗਾਣਾ ਸ਼ੁਰੂ ਕਰਨਾ ਉਹਦੇ ਪਹਿਲੇ ਉਹ ਦੋੜਾ ਜਿੱਦਾਂ ਪਹਿਲੇ ਸੁਣਾਇਆ ਉਹ ਸੁਣਾਉਣਾ ਲਾਜ਼ਮ। हाँ जी ਵਾਹ ਵਾਹ ਜੀ, इजाजत है सर। ਬਿਸਮਿਲ੍ਲਾ ਬਿਸਮਿਲ੍ਲਾ। ਵਾਹ ਵਾਹ ਵਾਹ। ਦਰਦਾ ਤੈਨੂੰ ਦਰਦ ਸੁਣਾਵਾ, ਦਰਦਾ ਹੋ ਦਰਦਾ ਤੈਨੂੰ ਦਰਦ ਸੁਣਾਵਾ, ਜਿਹੜੀ ਦਰਦੀ ਕਿਸ ਦਰਦੀ, ਵਾਹ ਜਿਹੜਾ ਤੇਰੇ ਕਾਜ ਸਵਾਰੇ, ਨੀ ਤੂੰ ਉਸੇ ਦੀ ਗੱਲ ਕਰਦੀ, ਵਾਹ ਵਾਹ। ਜਿਹੜਾ ਕਾਜ ਜਿਹੜਾ ਤੇਰੇ ਕਾਜ ਸਵਾਰੇ, ਨੀ ਤੂੰ ਉਸੇ ਦੀ ਗੱਲ ਕਰਦੀ। ਹੋ ਬੇੜੇ ਚੋਂ ਨਾ ਝਾੜੂ ਫੇਰ ਨੀ ਕੁੜੀਏ, ਨੀ ਤੂੰ ਸੁੱਟੀ ਅੰਦਰ ਦਾ ਕੂੜਾ, ਜੇ ਨਾ ਤੱਕੇ ਹੋ ਜੇ ਨਾ ਤੱਕੇ ਉਹ ਸੱਜਣ ਤੇਰੇ ਵੱਲ, ਫਿਰ ਬਣ ਗਈ ਕੱਚ ਦਾ ਚੂੜਾ, ਉਹ ਫਿਰ ਬਣ ਗਈ ਕੱਚ ਦਾ ਚੂੜਾ। ਵਾਹ ਮਾਰ ਗਈ ਉਡੀਕ ਮੈਨੂੰ ਦੇ ਗਿਆ, ਤਰੀਕ ਮੇਰਾ ਡੋਲਾ ਨਹੀਂ ਆਇਆ ਹੈ, ਮਾਰ ਗਈ ਉਡੀਕ ਹੋ ਮਾਰ ਗਈ ਉਡੀਕ ਮੈਨੂੰ ਦੇ ਗਿਆ, ਤਰੀਕ ਮੇਰਾ ਡੋਲਾ ਨਹੀਂ ਆਇਆ ਹੈ। ਮਰ ਚਲੀਆਂ ਮੈਂ ਤੱਕਦੀ ਸੁਝੀਆਂ ਰਾਵਾਂ ਪਿਆਰ ਦੀਆਂ, ਮਾਰ ਗਈ ਉਡੀਕ ਮੈਨੂੰ ਦੇ ਗਿਆ, ਤਰੀਕ ਮੇਰਾ ਡੋਲਾ ਨਹੀਂ ਆਇਆ ਹੈ, ਮਾਰ ਗਈ ਉਡੀਕ ਦਿਨ ਰਾਤ ਦੀ। ਹੱਸ ਡੁੱਬ ਗਏ ਹੰਝੂਆਂ ਥੱਲੇ, ਕੋਈ ਮੇਰਾ ਦਿਲ ਤੇ ਬਸ ਨਚਲੇ ਨਹੀਂ, ਮੈਨੂੰ ਲੱਗ ਗਏ ਰੋਗੀਆਂ ਵੱਲੇ ਕੀ ਕਰਾਂ, ਮਾਰ ਗਈ ਉਡੀਕ ਮੈਨੂੰ ਦੇ ਗਿਆ, ਵਿੱਚ ਭੁਲੇਖੇ ਪਾ ਕੇ ਮੈਨੂੰ
मेरे रब्बा हो सोनिया रब्बा हो विच भुले के पाके मैनू 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 विच भुले के पाके मैनू कदी आखे चंगा हो लोको मेरा फैसला ते करो मननिया मैं चंगी नहीं पर मेरा फैसला ते करो विच भुलेखे पाके मैनू कदी कवे चंगा कदी मंदा बेकदरे दी हो बेकदरे दी यारी नालों इत्थे जहर खा लेना चंगा मार गई जेड़े हस हस नैन मिलाउंदे दिल नू यादां दे बस पाउंदे जेड़े हस हस नैन मिलाउंदे दिल नू यादां दे बस पाउंदे सच कहदे ने लोग सियाणे जिस तन लगदी ओ होई जाने जिस तन लगदी ओ होई जाने मर चलिया मैं तकदी तकदी सुंजिया रावा प्यार दिया मार गई उदिक मैनू दे गया तरीक मेरा डोला नहीं आया है मार गई उडिक दिन रात दी लेखावा हनेरिया रातां याद करा मैं बीतियां बातां लेखावा हनेरिया रातां याद करा मैं बीतियां बातां जे मैं जान दी वल चल तेरे तेनू कर दी प्यार कदी ना तेनू कर दी प्यार कदी ना मर चलिया मैं तकदी तकदी सुंजिया रावा प्यार दिया मार गई उडिक मैनू दे गया तरीक मेरा डोला नहीं आया है मार गई उडिक दिन रात दी हस डुब गए हंजुआ थले कोई मेरा दिल ते बस न चले हनी मैनू लग गए रोगिया भले की करा ओ मार गई उडिक मैनू दे गया तरीक मेरा डोला नहीं आया है मार गई उडिक दिन रात दी वाह 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 क्या कहने गफार भाई ਜ਼ਬਰਦਸਤ ਇਹ ਪਤਾ ਕੀ ਗੱਲ ਹੈ ਨਾਜ਼ਰੀਨ ਜਿਹੜਾ ਸਰੀਲਾ ਬੰਦਾ ਹੋਏਗਾ ਨਾ ਉਹ ਹਰ ਕੰਮ 'ਚ ਬਰੀਕ ਵੀ ਹੋਏਗਾ ਜੁਗਤ 'ਚ ਵੀ ਗੱਲ ਕਰਨ 'ਚ ਵੀ ਸ਼ੁਗਰ ਮੇਲਾ ਲਾਉਣ 'ਚ ਵੀ ਸੁਰ 'ਚ ਵੀ ਜਿਹੜਾ ਹੁੰਦਾ ਉਹ ਇਦਾਂ ਹੀ ਹੁੰਦਾ ਹੈ ਮਾਸ਼ਾਅੱਲਾ ਇਹ ਜੁਗਤ ਬੜੀ ਅੱਛੀ ਕਰਦਾ ਜ਼ਰਾ ਇਹਨੂੰ ਇੱਧਰ ਇਹਨੂੰ ਕਰੀ ਸਹੀ ਤਰ੍ਹਾਂ ਸੋਮਰਾ ਦੇ ਉਹਨੇ ਵੇਖਣਾ ਹਿੱਕ ਤੇ ਕਾਰਡੀਅਨ ਬਣਾਇਆ ਵੇਖੋ ਹੈ ਉਹ ਕਾਰਡੀਅਨ ਨਹੀਂ ਹੁੰਦਾ ਇਹ ਤੁਹਾਡੇ ਜ਼ਿਆਦਾ ਨਵਾਜ਼ੀ ਲਗਾਨੀ ਸਰਾਦਾਦ ਜ਼ਿਆਦਾ फैसलाबाद नहीं तू आप बड़ा फैसलाबाद हम बहुत जी फैसलाबाद ਐ ਸਕੇ ਪਿਓ ਦੀ ਲਾਸ਼ ਪਈ ਤੇ ਜੁਗਤ ਹੋ ਰਹੀ और मरो सही गल है ਉੱਥੇ ਇਦਾਂ ਹੀ ਯਾਨੀ ਅਗਲੇ ਬੂਹੇ ਲੱਗ ਗਿਆ ਅਗਲਾ ਹੋ ਗਿਆ ਮੀਟਰ ਕੱਟਣ ਵਾਲਾ ਆ ਗਿਆ ਉਹ ਭਾਈ ਇਸ ਤਰ੍ਹਾਂ ਅਸੀਂ ਮੀਟਰ ਕੱਟ ਦਾਂਗੇ ਤੇ ਕੱਟਦੇ ਸੀ ਅੱਗੇ ਬੜੇ ਸੁਖੀ ਬੈਠੇ ਕੱਟਦੇ ਭਰਾ ਆ ਤੂੰ ਕੱਟ ਲੈ ਤੂੰ ਕੱਟ ਮੇਰਾ ਭਰਾ ਤੂੰ ਖੱਟ ਲਾ ਕੀ ਖੱਟਣਾ ਤੂੰ ਕੱਟ ਲੈ ਮੇਰਾ ਭਰਾ ਆ ਹੁਣ ਤੂੰ ਹੁਣ ਇਹ ਤੇ ਨਾ ਕਹਿ ਸਕਦਾ ਕਿ ਮੈਂ ਵੋਟ ਪਾਇਆ ਆਹੋ ਲੇਕਿਨ ਭਾਜੀ ਮੀਟਰ ਕੱਟਣਾ ਕੱਟੋ ਜਨਾਬ ਕੱਟੋ ਕੱਟੋ ਜਨਾਬ ਸਾਨੂੰ ਵੀ ਮਾਰ ਦਿਓ ਬੱਚੇ ਲਿਆਉਣ ਕੇ ਬਾਅਦ ਇਹਨਾਂ ਨੂੰ ਵੀ ਕੱਟ ਦੇ ਮੈਂ ਤੁਹਾਨੂੰ ਜੋ ਸੌਦਾ ਨਾਲ ਸਜਾਣਾ ਨਾ ਭਾਜੀ ਕੋ ਦੁੱਧ ਦਾ ਪੈਕਟ ਦੇ ਦਿਓ ਤੇ 20 ਰੁਪਏ ਚੀਨੀ ਦੇ ਦਿਓ ਉਹ ਨਾਲ ਕਸਟਮਰ ਹੋ ਰਿਹਾ ਭਾਜੀ ਮੇਰੇ ਪੈਸੇ ਕੱਟ ਲਓ ਇਹਨਾਂ ਦੇ ਵੀ ਨਾਲ ਹੀ ਕੱਟ ਲਓ
ਬੜੀ ਤਬੀਅਤ ਇਸ ਤੋਂ ਪਹਿਲੇ ਤੁਹਾਨੂੰ ਕਹਾਂਗਾ ਭੈਣ ਇਹ 20 ਰੁਪਏ ਸਿਗਰਟ ਦੇਣਾ ਜਲਦੀ ਮੈਨੂੰ तो उस तो बाद ਇਹ ਤੁਹਾਨੂੰ ਕਹਾਂਗਾ ਤੁਹਾਡੀ ਬੜੀ ਮਿਹਰਬਾਨੀ ਇਹ ਮੈਂ ਚਪੇੜਾ ਮਾਰਾਂਗਾ ਅਮੇ ਅੱਛਾ ਹੁਣ ਸਹੀ ਦੱਸੀ ਕਿ ਨਹਾ ਕੇ ਨਵੇਂ ਕੱਪੜੇ ਪਾਏ ਜਾਂ ਵੈਸੇ ਹੀ ਪਾਏ ਭਾਜੀ ਮੈਂ ਨਹਾ ਕੇ ਕੱਪੜੇ ਤੁਹਾਡੇ ਤੇ ਫਿਰ ਬਿਲਕੁਲ ਨਹੀਂ ਫਿਰ ਫਰਕ ਤੁਹਾਡੇ ਕਹਿੰਦਾ ਕਿ ਮੈਂ ਕਿਸੇ ਤਾਜ਼ੇ ਜਨਾਜ਼ੇ ਤੋਂ ਆਉਣ ਡਿਆ तासे ਲਓ ਜੀ ਨਾਜ਼ਰੀਨ ਲਓ ਜੀ ਗਫਾਰ ਸਾਹਿਬ ਇਨਸ਼ਾਅੱਲਾ ਐਸਾ ਐਸਾ ਗਾਣੇ ਵੀ ਸੁਣਾਂਗੇ ਨਾਲ ਇਹ ਜੁਗਤ ਬਹੁਤ ਅੱਛੀ ਕਰਦਾ ਹੈ ਹਾਂਜੀ ਇਹ ਜਿੰਨੇ ਸਾਡੇ ਛੋਟੇ ਲੈਵਲ ਦੇ ਆਰਟਿਸਟ ਨੇ ਇਹ ਸਭ ਜਾਨੀ ਭਾਈ ਦੀ ਮਿਹਰਬਾਨੀ ਅੱਲਾਹ ਪਾਕ ਇਹਨਾਂ ਨੂੰ ਇੰਨੀ ਕੀ ਜ਼ਿੰਦਗੀ ਦੇਵੇ ਇੰਨੀ ਕੀ ਤੰਦਰੁਸਤੀ ਦੇਵੇ ਜਿਹੜਾ ਕਿ ਤੁਹਾਡੇ ਇਸ ਪ੍ਰੋਗਰਾਮ ਨੂੰ ਮੈਂ ਕਹਿੰਦਾ ਕਿ ਸੱਤਾ ਸਮਾਨਾ ਤੱਕ ਲੈ ਕੇ ਜਾਵੇ ਇਹ ਹੀ ਇਜ਼ ਅ ਮੈਨ ਮੇਰੇ ਕੋ ਆਈ ਹੈਵ ਨੋ ਵਰਡਸ ये जानी भाई मेरे एडे वड्डे मेरे लायक ने और जिड्डे वड्डे मेरे लायक सी नहीं होने जिड्डे वड्डे मेरे भरा ਵਾਹ 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 जी हाँ जी ਗੁੱਡ ਗੁੱਡ ਲਓ ਜੀ ਆਪਣਾ ਬਹੁਤ ਖਿਆਲ ਹਾਈ ਸਾਹਿਬ ਤੁਸੀਂ ਕੁਝ ਤੇ ਨਹੀਂ ਕਹਿਣਾ ਮੇਰਾ ਖਿਆਲ ਓਕੇ ਨਾਜ਼ਰੀਨ ਅੱਲਾਹ ਹਾਫਿਜ਼ Thank you.